ऑब्जैक्टिव तां की फुलफिल होने सी। रादर जिहड़ा ईरान 28 फरवरी 2026 ਨੂੰ ਸੀ ਅੱਜ ਉਹ ਉਸ ਤੋਂ ਮਚ ਮੋਰ ਮਜ਼ਬੂਤ ਹੈ। ਉਸਨੇ ਹਰਟ ਕੀਤਾ ਅਮਰੀਕਨ ਜਿਹੜੀ ਹੈ ਸੁਪਰਾਮੇਸੀ ਨੂੰ ਵੀ, ਇਕਨੋਮਿਕਲੀ ਵੀ ਕਿੱਥੇ ਤੇ ਆਰਥਿਕ ਪਾਬੰਦੀਆਂ ਲਾ ਕੇ ਈਰਾਨ ਨੂੰ ਪਿਛਲੇ 47 ਸਾਲਾਂ ਤੋਂ ਜਿਹੜਾ ਉਹ ਖੁੰਝੇ ਲਾਇਆ ਹੋਇਆ ਸੀ, ਕਿੱਥੇ ਅੱਜ ਪਰਮਾਨੈਂਟਲੀ ਉਹ ਕਹਿ ਰਿਹਾ ਵੀ ਅਸੀਂ ਪੱਕੇ ਤੌਰ ਦੇ ਉੱਤੇ ਸਟੇਟ ਆਫ ਹਾਰਮੂਜ਼ ਦੇ ਉੱਤੇ ਹੁਣ ਜੋ ਸਾਡਾ ਨੁਕਸਾਨ ਕੀਤਾ ਅਸੀਂ ਉਹਦੀ ਭਰਪਾਈ ਇਹੀ ਕਰਨੀ ਹੈ ਕਿ ਇੱਥੋਂ ਲੰਘਣ ਵਾਲਾ ਹਰ ਸ਼ਿਪ ਜਿਹੜਾ ਹੈ ਉਹ ਇੰਨਾ ਜਿਹੜਾ ਉਹ ਐਕਸਟਰਾ ਟੋਲ ਦੇਗਾ। ਈਰਾਨ ਕੋਲ 40 ਦਿਨਾਂ ਬਾਅਦ ਵੀ ਅੱਧੇ ਤੋਂ ਜ਼ਿਆਦਾ ਉਹਨਾਂ ਦਾ ਜਿਹੜਾ ਮਿਸਲ ਸਟਾਕ ਹੈ ਔਰ ਡਰੋਨ ਨੇ ਉਹ ਉਹਨਾਂ ਦੇ ਕੋਲ ਮਹਿਫੂਜ਼ ਪਏ ਨੇ। ਵੀ ਈਵਨ ਇਹ ਵੀ ਆ ਰਿਹਾ ਕਿ ਵੀ ਜਿਹੜੇ ਇਹਨਾਂ ਦੇ ਅਮਰੀਕਾ ਦੇ ਹੁਣ 800 ਦੇ ਕਰੀਬ ਅੱਡੇ ਅਰਾਊਂਡ ਦਾ ਗਲੋਬ ਨੇ, ਜਿਵੇਂ ਸਾਊਥ ਕੋਰੀਆ 'ਚ ਸੀ ਜਾਂ ਜਾਪਾਨ 'ਚ ਸੀ, ਉੱਥੋਂ ਵੀ ਜਿਹੜੀਆਂ ਮਿਸਾਈਲਸ ਔਰ ਦੂਜੀਆਂ ਤੀਜੀਆਂ ਉਹਨਾਂ ਨੂੰ ਕੱਢ ਕੇ ਲਿਜਾਣੀਆਂ ਪਈਆਂ। ਨਾ ਤਾਂ ਲਿਟਲ ਪ੍ਰੋਗਰੈਸ ਔਨ ਨਿਊਕਲੀਅਰ ਇਸ਼ੂ ਵੀ ਉੱਥੇ ਦਾ ਉੱਥੇ ਹੀ ਖੜਾ ਹੈ ਔਰ ਈਰਾਨ ਕੋਲ ਐਨਰਿਚਡ ਯੂਰੇਨੀਅਮ ਹੈ। ਰਾਦਰ ਈਰਾਨ ਹੁਣ ਉਹ ਕਹਿ ਰਿਹਾ ਵੀ ਅਸੀਂ NPT ਚੋਂ ਬਾਹਰ ਇਸ ਸਾਰੇ ਦੇ ਚੱਲਦੇ ਆ। ਈਵਨ ਅਮਰੀਕਾ ਦੇ ਖੈਮਿਆਂ ਦੇ ਵਿੱਚ 5ਵੀਂ ਅਮੈਂਡਮੈਂਟ ਨੂੰ ਇਨਵੋਕ ਕਰਨ ਦੀ ਗੱਲ ਹੋਈ, ਜਿਸ 5ਵੀਂ ਅਮੈਂਡਮੈਂਟ ਦਾ ਹਿੱਸਾ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਦਿਮਾਗੀ ਤੌਰ ਤੇ ਜਾਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ, ਠੀਕ ਫੈਸਲੇ ਨਹੀਂ ਲੈ ਰਿਹਾ ਕਿ ਵੀ ਨੈਟੋ ਜਿਹੜੀ ਬਣਾਈ ਅਮਰੀਕਾ ਨੇ ਸੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਵੀ ਨੈਟੋ ਨੇ ਵੀ ਕੋਆਪਰੇਟ ਕਰਨ ਤੋਂ ਨਾ ਕਰ ਦਿੱਤੀ। ਸਪੇਨ ਨੇ ਤਾਂ ਕਿਹਾ ਵੀ ਸਾਡਾ 에ਅਰ ਸਪੇਸ ਵੀ ਨਹੀਂ ਯੂਜ਼ ਕਰ ਸਕਦੇ, ਕਿ ਕੋਈ ਵੀ ਜਿਹੜਾ ਵਾਰ ਆਬਜੈਕਟਿਵ ਹੈ ਉਹ ਪੂਰਾ ਤਾਂ ਕੀ ਹੋਣਾ ਸੀ ਇਸ ਦਾ। ਹਾਂ, ਇਜ਼ਰਾਈਲ ਔਰ ਉਹਦਾ ਅੱਜ ਵੀ ਇਹੀ ਜ਼ੋਰ ਲੱਗਾ ਹੋਇਆ ਵੀ ਜੰਗ ਨਾ ਰੁਕੇ, ਅਮਰੀਕਾ ਦਾ ਭਾਵੇਂ ਕੱਖ ਰੁਲ ਜਾਣ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਗਈ 40 ਰੋਜ਼ਾ ਜੰਗ ਬਾਰੇ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਵਿੱਚ ਸਾਰੇ ਜਿਹੜੇ ਆਪਣੇ ਮਿੱਥੇ ਹੋਏ ਜੰਗੀ ਨਿਸ਼ਾਨੇ ਜਿਹੜੇ ਉਹ ਹਾਸਲ ਕਰ ਲਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 5-6 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ 'ਚ ਜਦੋਂ ਤੋਂ ਕੇਵਸ 'ਚੋਂ ਨਿਕਲ ਕੇ ਮਨੁੱਖ ਕਬੀਲਿਆਂ 'ਚ ਆਇਆ ਔਰ ਹੌਲੀ ਉਸ ਨੇ ਆਪਣੀ ਈਗੋ, ਆਪਣਾ ਇਲਾਕਾ, ਆਪਣਾ ਪ੍ਰਭਾਵ ਔਰ ਆਪਣੀ ਸੁਪਰਾਮੇਸੀ ਦੇ ਲਈ ਦੁਨੀਆ ਫਤਿਹ ਕਰਨ ਦਾ ਖਾਬ ਵੀ ਲਗਭਗ 2500 ਸਾਲ ਪਹਿਲਾਂ ਸਿਕੰਦਰ ਵਰਗੇ ਨੇ, ਅਲੈਗਜ਼ੈਂਡਰ ਵਰਗੇ ਨੇ ਦੇਖਿਆ। ਫਿਰ ਇਸ ਧਰਤੀ ਤੇ ਕਿੰਨੇ ਵੱਡੇ ਵੱਡੇ ਐਮਪਾਇਰ, ਰੋਮਨ ਐਮਪਾਇਰ, ਆਟੋਮਨ ਐਮਪਾਇਰ, ਬ੍ਰਿਟਿਸ਼ ਐਮਪਾਇਰ 20ਵੀਂ ਸਦੀ 'ਚ ਔਰ ਸੱਭਿਅਤਾਵਾਂ 'ਚੋਂ ਨਿਕਲ ਕੇ ਐਮਪਾਇਰਸ ਨੇ ਕਿਵੇਂ ਦੂਸਰੇ ਕੌਂਟੀਨੈਂਟਸ ਜਾ ਕੇ, ਆਟੋਮਨ ਐਮਪਾਇਰ ਨੇ ਤਾਂ ਏਸ਼ੀਆ ਵੀ ਔਰ ਯੂਰਪ ਵੀ ਔਰ ਅਫਰੀਕਾ ਵੀ ਚਾਰ ਚਫੇਰੇ ਆਪਣੇ ਪੈਰ ਪਸਾਰੇ। ਲੇਕਿਨ ਜਦੋਂ ਵੀ ਕੋਈ ਹਮਲਾਵਰ ਵੀ ਨਿਕਲਦਾ ਸੀ ਉਹਦੇ ਸਾਹਮਣੇ ਇੱਕ ਕਲੀਅਰ ਆਬਜੈਕਟਿਵ ਹੁੰਦਾ ਸੀ, ਨਿਸ਼ਾਨਾ ਹੁੰਦਾ ਸੀ ਵੀ ਉਹਨੇ ਕੀ ਕਰਨਾ ਹੈ, ਕਿਸ ਇਲਾਕੇ ਨੂੰ ਫਤਿਹ ਕਰਨਾ ਹੈ, ਕਿੱਥੋਂ ਤੱਕ ਜਾਣਾ ਹੈ ਔਰ ਫਿਰ ਜੇ ਵਾਪਸ ਮੁੜਨਾ ਹੈ ਤੇ ਉਸ ਦੇ ਨੂੰ ਕਿਹਨੂੰ ਮੁਕਰਰ ਕਰਨਾ ਹੈ, ਕਿਹਦੇ ਤੋਂ ਜਿਹੜਾ ਕਿਹਨੂੰ ਸਿੱਧੇ ਤੌਰ ਤੇ ਆਪਣੇ ਰਾਜ ਦਾ ਹਿੱਸਾ ਬਣਾਉਣਾ ਹੈ, ਕਿਹਨੂੰ ਜਿਹੜੀ ਹੈ ਉਹ ਜਗੀਰ ਦੇ ਤੌਰ ਤੇ ਰੱਖਣਾ ਹੈ, ਵੀ ਕਿਸੇ ਦੇ ਹਵਾਲੇ ਕਰਕੇ ਉਹਦੇ ਤੋਂ ਤੁਸੀਂ ਜਿਹੜਾ ਉਹ ਟ੍ਰਿਬਿਊਟ ਲੈਣੀ ਹੈ। ਸੋ ਇਹ ਹਮੇਸ਼ਾ ਪਾਰਟ ਰਿਹਾ। ਸੋ ਹੁਣ ਜਿਹੜਾ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਵੀ ਹੁਣ ਭਾਵੇਂ 15 ਰੋਜ਼ਾ ਸਥਾਈ ਜੰਗਬੰਦੀ ਹੈ ਗੱਲਬਾਤ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੁਮੇ ਰਾਤ ਨੂੰ, ਜੁਮੇ ਉੱਥੇ ਆਲਮੋਸਟ ਕੱਲ੍ਹ ਹੀ ਸ਼ਾਇਦ ਇਹ ਗੁਫ਼ਤਗੂ ਉੱਥੇ ਸ਼ੁਰੂ ਹੋਣੀ ਹੈ ਕਿ ਵੀ ਕੀ ਇਹਨਾਂ 40 ਦਿਨਾਂ 'ਚ ਈਰਾਨ ਨੂੰ ਨਿਸ਼ਾਨੇ 'ਤੇ ਲਿਆ ਗਿਆ ਜਿਹੜਾ ਵੀ ਮੁੱਦਾ ਇਜ਼ਰਾਈਲ ਜਾਂ ਅਮਰੀਕਾ ਦਾ ਸੀ,
ਕੀ ਜਿਹੜੇ ਵਾਰ ਪਰਪਸਿਸ ਸੀ ਜਾਂ ਵਾਰ ਆਬਜੈਕਟਿਵ ਸੀ, ਜੰਗੀ ਨਿਸ਼ਾਨੇ ਸੀ, ਕੀ ਉਹ ਹਾਸਲ ਹੋ ਗਏ ਨੇ। ਹੁਣ ਉਹਦੇ 'ਚ ਪਹਿਲਾਂ ਤਾਂ ਇਹ ਸਮਝਣਾ, ਹਾਲਾਂ ਅਸੀਂ ਲਗਾਤਾਰਤਾ ਨਾਲ ਇਸ ਮੁੱਦੇ 'ਤੇ ਵੀ ਗੱਲ ਕਰਦੇ ਰਹੇ ਕਿ ਜੇ ਇਸ ਅਸਥਾਈ ਜੰਗਬੰਦੀ ਦੇ ਵਿੱਚ ਵੀ ਇਜ਼ਰਾਈਲ ਲੈਬਨਾਨ ਦੇ ਉੱਤੇ ਸਭ ਤੋਂ ਘਾਤਕ ਹਮਲਾ 40 ਦਿਨਾਂ ਦਾ ਕਰਦਾ ਹੈ, 300 ਤੋਂ ਜ਼ਿਆਦਾ ਮਾਰ ਦਿੰਦਾ ਹੈ, ਹਜ਼ਾਰਾਂ ਜ਼ਖਮੀ ਕਰ ਦਿੰਦਾ ਹੈ, ਔਰ ਅੱਜ ਜਦੋਂ ਕਿ ਗੁਫ਼ਤਗੂ ਸ਼ੁਰੂ ਹੋਣ ਜਾ ਰਹੀ ਹੈ, ਨੇਤਨਯਾਹੂ ਕਹਿ ਰਿਹਾ, ਨੇਤਨਯਾਹੂ ਆਥੋਰਾਈਜ਼ਸ ਡਾਇਰੈਕਟ ਟਾਕਸ ਵਿਦ ਲੈਬਨਾਨ ਐਜ਼ ਸੂਨ ਐਜ਼ ਪੋਸੀਬਲ। ਹੁਣ ਕਿਉਂਕਿ ਇਹ ਇਲਜ਼ਾਮ ਲੱਗ ਰਿਹਾ ਵੀ ਇਹ ਸੀਜ਼ਫਾਇਰ ਦੇ ਵਿੱਚ ਤਾਂ ਲੈਬਨਾਨ ਵੀ ਸ਼ਾਮਲ ਸੀ, ਉਹਨੇ ਕਿਹਾ ਜੀ ਅਸੀਂ ਹੋਰ ਕਿਸੇ ਨਾਲ ਨਹੀਂ ਗੱਲ ਕਰਨੀ, ਕਿਉਂਕਿ ਪਾਕਿਸਤਾਨ ਨੇ ਤਾਂ ਰੈਕਗਨਾਈਜ਼ ਵੀ ਨਹੀਂ ਕੀਤਾ ਹੋਇਆ ਇਜ਼ਰਾਈਲ ਨੂੰ, ਹੈ ਵੀ ਨਹੀਂ ਨਾਲੇ ਉਹਦੇ ਨਾਲ ਕੋਈ ਗੱਲ ਕਰਨ ਦਾ। ਪਰ ਨਾਲ ਦੀ ਨਾਲ ਜਿਹੜਾ ਇਹ ਇਜ਼ਰਾਈਲ ਵਿਲ ਅਚੀਵ ਇਟਸ ਆਬਜੈਕਟਿਵਸ ਬਾਈ ਐਗਰੀਮੈਂਟ ਔਰ ਫਾਈਟਿੰਗ ਨੇਤਨਯਾਹੂ। ਹੁਣ ਐਗਰੀਮੈਂਟ ਕਿਹਦੇ ਨਾਲ ਕਰਨਾ ਹੈ? ਪਾਕਿਸਤਾਨ ਦੇ ਨਾਲ। ਤਾਂ ਜੇ ਅਮਰੀਕਾ ਨੇ ਕੀਤਾ ਔਰ ਪ੍ਰੈਜ਼ੀਡੈਂਟ ਟਰੰਪ ਨੇ ਅਸ਼ੋਰ ਕੀਤਾ ਜਦੋਂ ਉਹਨਾਂ ਨੇ ਕਿਹਾ ਵੀ ਅਮਰੀਕਾ ਐਂਡ ਇਟਸ ਅਲਾਈਜ਼ ਜਿਹੜੇ ਨੇ ਅਸੀਂ ਇਸ ਨੂੰ ਅਬਾਈਡ ਬਾਈ ਕਰਾਂਗੇ, ਅਲਾਈਜ਼ ਹੁਣ ਇਜ਼ਰਾਈਲ ਹੈ। ਹੁਣ ਜੇ ਅਮਰੀਕਾ ਵੀ ਕਹੀ ਜਾਏ ਕਿ ਨਹੀਂ 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 ਜੀ ਉਹ ਤਾਂ ਜਿਹੜਾ ਉਹ ਲੈਬਨਾਨ ਉਹਦੇ 'ਚ ਸ਼ਾਮਲ ਨਹੀਂ ਸੀ, ਸ਼ੁਰੂਆਤ ਹੀ ਉੱਥੋਂ ਹੋਈ ਹੈ ਸਾਰੀ ਕਿ ਵੀ ਪਹਿਲਾਂ ਹਮਾਸ ਦੇ ਖਿਲਾਫ, ਫਿਰ ਹਿਜ਼ਬੁੱਲਾ ਜਿਹੜੀ ਈਰਾਨ ਦੀ ਪ੍ਰੋਕਸੀ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਜ਼ਰਾਈਲ ਨੂੰ ਹਾਲਾਂ ਇਸ ਜਿਹੜੀ ਗੱਲਬਾਤ ਵੀ ਹੋਈ ਉਹਦੇ 'ਚ ਪਹਿਲੀ ਸਟੇਜ 'ਤੇ ਭਰੋਸੇ 'ਚ ਨਹੀਂ ਲਿਆ ਗਿਆ। ਇਸ ਵਾਰ ਇਜ਼ਰਾਈਲ ਨੂੰ ਪੁੱਛਿਆ ਨਹੀਂ ਗਿਆ, ਦੱਸਿਆ ਗਿਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕਾਰਨਰ ਹੋਏ ਨੇ। ਉਹ ਇਹ ਸਮਝਦੇ ਨੇ ਕਿ ਵੀ ਜੇ ਇਹਨਾਂ ਨੇ ਸਾਬੋਤਾਜ ਕਰ ਦਿੱਤਾ। ਇਹੀ ਸ਼ਾਇਦ ਕਾਰਨ ਹੈ ਕਿ ਮਿਸਟਰ ਵੈਂਸ ਹੰਗਰੀ 'ਚ ਬੈਠ ਕੇ ਗੱਲਬਾਤ ਕਰ ਰਿਹਾ ਸੀ, ਔਰ ਤਾਂ ਕਿ ਇਹ ਨਾ ਹੋਏ ਕਿ ਵੀ ਜਿਹੜੇ ਵੀ ਦੂਜੀ ਸਾਈਡ ਤੋਂ ਗੱਲਬਾਤ ਕਰ ਰਹੇ ਨੇ ਮੋਸਾਦ ਨੂੰ ਪਤਾ ਲੱਗੇ ਗੱਲਬਾਤ, ਉਹਨਾਂ ਨੂੰ ਅਸੈਸੀਨੇਟ ਕੀਤਾ ਹੋਇਆ, ਜਿਹੜਾ ਕਿ ਇਹਨਾਂ ਦਾ ਕੰਮ ਹੈ। ਹੁਣ ਇਹਦੇ 'ਚ ਪਲੇਨ ਨਜ਼ਰਾਂ ਦੇ ਨਾਲ ਦੇਖਿਆ ਤਾਂ ਇਹ ਲੱਗਦਾ ਹੈ ਕਿ ਵੀ ਆਬਜੈਕਟਿਵ ਤਾਂ ਕੀ ਫੁੱਲਫਿਲ ਹੋਣੇ ਸੀ, ਰਾਦਰ ਜਿਹੜਾ ਈਰਾਨ 28 ਫਰਵਰੀ 2026 ਨੂੰ ਸੀ, ਅੱਜ ਉਹ ਉਸ ਤੋਂ ਮੱਚ ਮੋਰ ਮਜ਼ਬੂਤ ਹੈ। ਉਸ ਨੇ ਹਰਟ ਕੀਤਾ ਅਮਰੀਕਨ ਜਿਹੜੀ ਹੈ ਉਹ ਸੁਪਰਾਮੇਸੀ ਨੂੰ ਵੀ, ਔਰ ਇਕਨੋਮਿਕਲੀ ਵੀ ਕਿੱਥੇ ਤੇ ਆਰਥਿਕ ਪਾਬੰਦੀਆਂ ਲਾ ਕੇ ਈਰਾਨ ਨੂੰ ਪਿਛਲੇ 47 ਸਾਲਾਂ ਤੋਂ ਜਿਹੜਾ ਉਹ ਖੁੰਝੇ ਲਾਇਆ ਹੋਇਆ ਸੀ, ਕਿੱਥੇ ਅੱਜ ਉਹ ਕਿਉਂਕਿ ਜਿਹੜਾ ਸਟੇਟ ਆਫ ਹਾਰਮੂਜ਼ ਦੇ ਉੱਤੇ ਉਹਦਾ ਕਬਜ਼ਾ ਹੋਣਾ ਔਰ ਟੈਕਸ ਲਾ ਦੇਣਾ ਕਿ ਵੀ ਇੰਨਾ ਦਿਓਗੇ। ਤੇ ਆਇਲ ਪ੍ਰਾਈਸਿਸ ਦੇ ਚੜ੍ਹਨ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਵੱਲੋਂ ਮਹੀਨੇ ਦੀ ਛੋਟ ਰਸ਼ੀਅਨ ਆਇਲ ਦੀ ਵੀ, ਈਰਾਨ ਦੇ ਆਇਲ ਨੂੰ ਵੀ, ਔਰ ਇੱਕ ਅੰਦਾਜ਼ੇ ਮੁਤਾਬਕ $2 ਬਿਲੀਅਨ ਤੋਂ ਜ਼ਿਆਦਾ ਦਾ ਅਮਾਊਂਟ ਜਿਹੜਾ ਹੈ ਉਹ ਈਰਾਨ ਨੇ ਇਕੱਠਾ ਕੀਤਾ। ਔਰ ਹੁਣ ਉਹ ਪਰਮਾਨੈਂਟਲੀ ਉਹ ਕਹਿ ਰਿਹਾ ਵੀ ਜਿਹੜਾ ਅਸੀਂ ਪੱਕੇ ਤੌਰ ਦੇ ਉੱਤੇ ਸਟੇਟ ਆਫ ਹਾਰਮੂਜ਼ ਦੇ ਉੱਤੇ ਹੁਣ ਜੋ ਸਾਡਾ ਨੁਕਸਾਨ ਕੀਤਾ ਅਸੀਂ ਉਹਦੀ ਭਰਪਾਈ ਇਹੀ ਕਰਨੀ ਹੈ ਕਿ ਇੱਥੋਂ ਲੰਘਣ ਵਾਲਾ ਹਰ ਸ਼ਿਪ ਜਿਹੜਾ ਹੈ ਉਹ ਇੰਨਾ ਜਿਹੜਾ ਉਹ ਐਕਸਟਰਾ ਜਿਹੜਾ ਉਹ ਟੋਲ ਦੇਗਾ। ਹੁਣ ਮਕਸਦ ਜਦੋਂ ਇਜ਼ਰਾਈਲ ਨੂੰ ਟਾਰਗੇਟ ਕੀਤਾ ਗਿਆ ਉਹ ਤਾਂ ਇਹੀ ਸੀ ਕਿ ਜੀ ਪਹਿਲੀ ਸਟੇਜ ਜਿਹੜੀ ਨੈਗੋਸ਼ੀਏਸ਼ਨ ਟੁੱਟੀ ਜੂਨ 2025 'ਚ 12 ਰੋਜ਼ਾ ਜੰਗ ਜਿਹੜੀ ਇਜ਼ਰਾਈਲ ਨੇ ਵਿੱਢੀ ਸੀ ਕਿ ਜੀ ਉਹਦੇ ਕੋਲ ਐਨਰਿਚਡ ਯੂਰੇਨੀਅਮ ਹੈ। ਉਹ ਆਲਮੋਸਟ ਜੀ ਉਹਦੇ ਕੋਲ 2 ਹਫ਼ਤੇ ਦੇ ਵਿੱਚ ਉਹ ਨਿਊਕਲੀਅਰ ਬੰਬ, ਇਹ 2 ਹਫ਼ਤੇ ਵਾਲੀ ਗੱਲ ਵੈਸੇ ਪਿਛਲੇ 40 ਸਾਲਾਂ ਤੋਂ ਹੀ ਕਹੀ ਜਾ ਰਹੀ ਹੈ ਕਿ ਉਹ ਬਣਾ ਸਕਦਾ ਹੈ, ਔਰ ਅਸੀਂ ਜਿਹੜਾ ਉਹਨੂੰ ਡਿਸਟਰੋਏ। ਔਰ ਇਹ ਪ੍ਰੈਜ਼ੀਡੈਂਟ ਟਰੰਪ ਦੀ ਔਨ ਰੈਕਡ ਸਟੇਟਮੈਂਟਸ ਨੇ 12 ਰੋਜ਼ਾ ਜੰਗ ਤੋਂ ਬਾਅਦ ਕਿ ਵੀ ਅਸੀਂ ਉਹਨਾਂ ਦਾ ਸਭ ਕੁਝ ਧਰਤੀ 'ਚ ਦਫਨ ਕਰ ਦਿੱਤਾ ਹੈ ਔਰ ਅਸੀਂ ਡਿਸਟਰੋਏ ਕਰ ਦਿੱਤੀ ਹੈ ਉਹਨਾਂ ਦੀ ਕੋਈ ਵੀ ਕੈਪੈਸਿਟੀ ਜਾਂ ਦੂਜੀ ਦੀ, ਜਿਹੜੀ ਕਿ ਗੱਲ ਬਹੁਤੀ ਠੀਕ ਨਹੀਂ ਸੀ। ਇਸ ਲਈ ਦੁਬਾਰਾ 28 ਫਰਵਰੀ ਤੋਂ ਸ਼ੁਰੂਆਤ ਹੋਈ। ਹੁਣ ਅੱਜ ਵੀ ਹਾਲਾਤ ਇਹ ਨੇ ਕਿ ਭਾਈ ਉਹੀ ਪਾਰਟ ਜੇ ਹੁਣ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਕਿ ਈਰਾਨ ਨੂੰ ਆਪਣਾ ਐਨਰਿਚ ਯੂਰੇਨੀਅਮ ਸਰੈਂਡਰ ਕਰਨਾ ਪਏਗਾ, ਇਹਦਾ ਮਤਲਬ ਹੈ 40 ਦਿਨਾਂ ਬਾਅਦ ਵੀ ਜਿਹੜਾ ਇੱਕ ਆਬਜੈਕਟਿਵ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜਾ ਕੇ ਜ਼ਮੀਨੀ ਫੌਜਾਂ ਉਹਨੂੰ ਇਸ ਕਿਸਮ ਦਾ ਇਕਵਿਪਮੈਂਟ ਔਰ ਦੂਸਰਾ ਹੈਗਾ ਉਹਨੂੰ ਯੂਰੇਨੀਅਮ ਨੂੰ ਕੱਢ ਕੇ ਲਿਆਉਣਗੇ। ਫਿਰ ਜਦੋਂ 12 ਰੋਜ਼ਾ ਜੰਗ ਦੇ ਵਿੱਚ ਈਰਾਨ ਦੀਆਂ ਮਿਜ਼ਾਈਲਾਂ ਨੇ ਤਬਾਹੀ ਕੀਤੀ ਇਜ਼ਰਾਈਲ ਦੇ ਵਿੱਚ, ਤੇ ਉਹਨਾਂ ਨੇ ਇਹ ਵੀ ਸ਼ਾਮਲ ਕਰ ਲਿਆ ਕਿ ਜੀ ਕਰੂਜ਼ ਔਰ ਬੈਲਿਸਟਿਕ ਮਿਸਾਈਲਸ ਇਹ ਵੀ ਜਿਹੜੀ ਔਰ ਉਹਨਾਂ ਦੀ ਡਰੋਨ ਬਣਾਉਣ ਦੀ ਕੈਪੈਸਿਟੀ ਨੂੰ ਵੀ ਅਸੀਂ ਡੀਕੈਪੈਸੀਟੇਟ ਕਰਨਾ। ਹੁਣ ਈਵਨ ਇੱਕ ਖੁਫੀਆ ਰਿਪੋਰਟ ਜਿਹੜੀ ਵਾਈਟ ਹਾਊਸ ਤੋਂ
ਲੀਕ ਹੋਈ ਉਹਦੇ 'ਚ ਇਹ ਹੈ ਵੀ ਅੱਜ ਵੀ ਇਜ਼ਰਾਈਲ ਇਹਦੇ ਕੋਲ ਈਰਾਨ ਕੋਲ 40 ਦਿਨਾਂ ਬਾਅਦ ਵੀ ਅੱਧੇ ਤੋਂ ਜ਼ਿਆਦਾ ਉਹਨਾਂ ਦਾ ਜਿਹੜਾ ਮਿਸਲ ਸਟਾਕ ਹੈ ਔਰ ਡਰੋਨ ਨੇ ਉਹ ਉਹਨਾਂ ਦੇ ਕੋਲ ਮਹਿਫੂਜ਼ ਪਏ ਨੇ ਔਰ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਕਿਉਂਕਿ ਇੰਡੀਜਨਸ ਮੈਨੂਫੈਕਚਰਿੰਗ ਕੈਪੈਸਿਟੀ ਹੈਗੀ ਹੈ। ਸੋ ਇਹ ਵੀ ਗੱਲ ਰਾਦਰ ਅਜੇ ਤਾਂ ਉਹ ਜਿਹੜੀ ਆ ਹਾਈਪਰਬੋਲਿਕ ਜਿਹੜੀਆਂ ਮਿਸਲਸ ਨਹੀਂ ਇਸਤੇਮਾਲ ਹੋਈਆਂ ਕਿਉਂਕਿ ਈਰਾਨ ਬੜਾ ਰਿਸਟ੍ਰੇਨ ਦੇ ਨਾਲ ਉਹਨੇ ਆਪਣੇ ਹਥਿਆਰ ਵਰਤੇ ਨੇ। ਥਰਡਲੀ ਇਹ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਵੀ ਅਮਰੀਕਾ ਨੂੰ ਆਪਣੇ ਅੱਡੇ ਉੱਥੋਂ ਚੁੱਕਣ ਤੱਕ ਦਾ 10 ਨੁਕਾਤੀ ਪ੍ਰੋਗਰਾਮ ਸ਼ਾਮਲ ਜਿਹੜਾ ਉਹ ਨੁਕਤਾ ਸ਼ਾਮਲ ਹੋਏਗਾ ਕਿਉਂਕਿ ਈਰਾਨ ਨੇ ਜਿਹੜੇ ਅਮਰੀਕਾ ਨੇ ਉਹਨਾਂ ਨੂੰ ਜਿਹੜਾ ਮਹਿਫੂਜ਼ ਰੱਖਣ ਦਾ ਐਗਰੀਮੈਂਟ ਸੀ ਉਹਨਾਂ ਦੇ ਨਾਲ ਉਹ UAE ਹੋਏ ਉਹ ਸਾਊਦੀ ਅਰੇਬੀਆ ਹੋਏ ਉਹ ਕਤਰ ਹੋਏ ਉਹਦੇ 'ਚ ਵੀ ਜਿਹੜੀ ਰਾਦਰ ਨਾਕਾਮਯਾਬੀ ਹੋਈ ਔਰ ਈਰਾਨ ਦੇ ਸਾਹਮਣੇ ਉਹ ਸਿਟਿੰਗ ਡਕਸ ਨੇ ਜੀ ਔਰ ਇੰਟਰਨੈਸ਼ਨਲੀ ਜਿਹੜੀ ਇਸ ਜੰਗ ਨੂੰ ਸਪੋਰਟ ਨਹੀਂ ਮਿਲੀ ਕਿਉਂਕਿ ਬਹੁਤਿਆਂ ਨੂੰ ਲੱਗਾ ਕਿ ਵੀ ਇਜ਼ਰਾਈਲ ਨੇ ਇੰਟਰਨੈਸ਼ਨਲ ਲਾਅ ਵੀ ਫਲਾਊਟ ਕੀਤਾ ਹੈ ਤੇ ਅਦਰਵਾਈਜ਼ ਵੀ ਸਾਰਾ ਕੀਤਾ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਇਆ ਔਰ ਪੋਪੂਲਰ ਵੋਟ ਜਿਹੜਾ ਪਬਲਿਕ ਓਪੀਨੀਅਨ ਹੈ ਈਵਨ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਖੈਮਾ ਮਾਗਾ ਦਾ ਜਿਹੜੇ ਟਕਰ ਕਾਰਲਸਨ ਵਰਗੇ ਲੋਕ ਔਰ ਕਿੰਨੇ ਹੋਰ ਲੋਕ ਜੀ ਕਿਉਂਕਿ ਹਰ ਇੱਕ ਨੂੰ ਸਮਝ ਆਈ ਵੀ ਇਹ ਸਾਡੀ ਜੰਗ ਨਹੀਂ ਹੈ ਉਸ ਨੂੰ ਸਾਨੂੰ ਇਹਦੇ 'ਚ ਥਰੋ ਕੀਤਾ ਗਿਆ। ਹੁਣ ਇਹ ਸਾਰੇ ਜਿਹੜੇ ਨੇ ਕਿਉਂਕਿ ਮੈਂ ਅੱਡ ਸੋਰਸਿਸ ਰਾਹੀਂ ਜਿਹੜੀ ਵੀ ਜਾਣਕਾਰੀ ਹੈ ਉਸ ਨੂੰ ਮੈਂ ਜਿਹੜਾ ਉਹ ਐਨਾਲਾਈਜ਼ ਕਰਦਾ। ਈਵਨ BBC ਦਾ ਇੱਕ ਰਿਪੋਰਟਰ ਜਿਹੜਾ ਪਹਿਲੇ ਦਿਨ ਤੋਂ ਜਿਹਨੇ ਵਾਈਟ ਹਾਊਸ ਦੇ ਵਿੱਚ ਸਾਰੀ ਰਿਪੋਰਟਿੰਗ ਕੀਤੀ ਔਰ ਮਿਸਟਰ ਟੌਮ ਬੈਟਮੈਨ ਉਹਨਾਂ ਦਾ ਅੱਜ ਡੀਟੇਲ ਐਨਾਲਿਟੀਕਲ ਇੱਕ ਇਸ ਦੇ ਉੱਤੇ ਹੀ ਜਿਹੜਾ ਉਹ ਲਿਖਤ ਹੈ ਹੈਜ਼ US ਅਚੀਵਡ ਇਟਸ ਵਾਰ ਆਬਜੈਕਟਿਵਸ ਇਨ ਈਰਾਨ ਸਵਾਲੀਆ ਨਿਸ਼ਾਨ ਔਰ ਇਹ ਲੰਬਾ ਚੌੜਾ ਆਰਟੀਕਲ ਹੈ ਮੈਂ ਆਲਰੇਡੀ ਉਹਨੂੰ ਉਹਦਾ ਬਰੀਫ ਦੇ ਦਿੱਤਾ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇੱਕ ਪਾਸੇ ਤਾਂ ਬੈਟਲ ਫॉर ਦਾ ਨੈਰੇਟਿਵ ਹੈ ਜੇ ਤਾਂ ਨੈਰੇਟਿਵ ਲਈ ਕਹਿਣਾ ਹੈ ਉਹ ਤਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਵੀ ਅਸੀਂ ਵੀ ਹੈਵ ਵਨ ਦਾ ਵਾਰ ਔਰ ਉਹ ਜਿਹੜਾ ਉਹਨਾਂ ਦਾ ਸੈਕਟਰੀ ਆਫ ਡਿਫੈਂਸ ਉਹਨੇ ਕਿਹਾ ਜੀ ਈਰਾਨ ਨੇ ਚੀਕਾਂ ਮਾਰੀਆਂ ਕਿ ਵੀ ਸੀਜ਼ ਫਾਇਰ ਕਰੋ ਔਰ ਦੂਸਰਾ ਕਰੋ ਜਿਹੜਾ ਗਲਤ ਹੈ ਪਰ ਕਿਉਂਕਿ ਬੈਟਲ ਆਫ ਨੈਰੇਟਿਵ ਹੈ ਬੈਟਲ ਫॉर ਦਾ ਨੈਰੇਟਿਵ ਹੈ ਜੋ ਮਿਸਟਰ ਹੈਗਸੈਥ ਜੋ ਚਾਹਣ ਉਹ ਕਹਿਣ ਔਰ ਇਸੇ ਤਰ੍ਹਾਂ ਜਿਹੜਾ ਈਵਨ ਵਿਦਨ ਅਮਰੀਕਨ ਸਿਸਟਮ ਦੇ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕਾਊਂਟਰ ਇੰਟੈਲੀਜੈਂਸ ਚੀਫ ਮਿਸਟਰ ਕੈਨ ਉਹਨਾਂ ਦੇ 4 ਸਟਾਰ ਜਨਰਲ ਕਿੰਨੇ ਜਿਹੜੇ ਸਮਝਦੇ ਸੀ ਵੀ ਵੀ ਆਰ ਨਾਟ ਰੈਡੀ ਫॉर ਦਾ ਵਾਰ ਹੁਣ ਰੈਡੀ ਨਾ ਹੋਣ ਦਾ ਮਤਲਬ ਇਹ ਸਾਹਮਣੇ ਹੈ ਕਿ ਵੀ ਈਵਨ ਇਹ ਵੀ ਆ ਰਿਹਾ ਕਿ ਵੀ ਜਿਹੜੇ ਇਹਨਾਂ ਦੇ ਅਮਰੀਕਾ ਦੇ ਹੁਣ 800 ਦੇ ਕਰੀਬ ਅੱਡੇ ਅਰਾਊਂਡ ਦਾ ਗਲੋਬ ਨੇ ਜਿਵੇਂ ਸਾਊਥ ਕੋਰੀਆ 'ਚ ਸੀ ਜਾਂ ਜਾਪਾਨ 'ਚ ਸੀ ਉੱਥੋਂ ਵੀ ਜਿਹੜੀਆਂ ਮਿਸਾਈਲਸ ਔਰ ਦੂਜੀਆਂ ਤੀਜੀਆਂ ਉਹਨਾਂ ਨੂੰ ਕੱਢ ਕੇ ਲਿਜਾਣੀਆਂ ਪਈਆਂ ਔਰ ਇਸ ਵੇਲੇ ਅਮਰੀਕਾ ਜੋ ਉਸ ਕਿਸਮ ਦੀ ਮੈਨੂਫੈਕਚਰਿੰਗ ਹੱਬ ਨਹੀਂ ਹੈ ਹੁਣ ਉਹ ਜੇ ਹੋਰ ਬਜਟ ਲੈਣਗੇ ਲੌਂਗ ਟਰਮ ਹੋਏਗਾ। ਸੋ ਇਸ ਵੇਲੇ ਮਿਲੀਟੈਰਲੀ ਵੀ ਡਿਪਲੋਮੈਟਿਕਲੀ ਵੀ ਔਰ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਭਾਈ ਕੋਈ ਵੀ ਆਬਜੈਕਟਿਵ ਹਾਸਲ ਨਾ ਹੋ ਰਿਜੀਮ ਚੇਂਜ ਸ਼ੁਰੂ ਤੋਂ ਇੱਥੋਂ ਹੀ ਹੋਇਆ ਸੀ ਕਿ ਵੀ ਰਿਜੀਮ ਰਾਦਰ ਇਹਦੇ ਉਲਟੇ ਹੋਇਆ ਵੀ 3 ਟਾਇਰ ਉਹਨਾਂ ਦੇ ਲੀਡਰਸ਼ਿਪ ਮਾਰਨ ਦੇ ਬਾਵਜੂਦ ਰਾਦਰ ਉਹਨਾਂ ਦੀ ਜਿਹੜੀ ਇਹਨਾਂ ਦੀ ਐਕਸਪੈਕਟੇਸ਼ਨ ਸੀ ਕਿ ਜੀ 55-60% ਉੱਥੇ ਪਰਸ਼ੀਅਨ ਮੂਲ ਦੇ ਲੋਕ ਨੇ 15-20% ਅਜ਼ਰੀ ਨੇ ਅਜ਼ਰਬਾਈਜਾਨ ਵਾਲੇ ਫਿਰ 10% ਦੇ ਕਰੀਬ ਜਿਹੜੇ ਨੇ ਕੋਈ ਬਲੋਚ ਨੇ ਕੋਈ ਕੁਰਦ ਨੇ ਕੋਈ ਦੂਜੇ ਨੇ ਉਹਨਾਂ ਨੂੰ ਵੀ ਹਥਿਆਰ ਦੇਣ ਦੀ ਗੱਲ ਕੀਤੀ ਔਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹ ਤਾਂ ਹਥਿਆਰ ਉਹਨਾਂ ਨੇ ਕੋਲ ਹੀ ਰੱਖ ਲਏ ਕੋਈ ਰਿਬੈਲੀਅਨ ਰਾਦਰ ਇਹਨੇ ਮੁਲਕ ਨੂੰ ਯੂਨਾਈਟ ਕਰ ਦਿੱਤਾ ਔਰ ਲੋਕ ਬੇਖੌਫ ਹੋ ਕੇ ਬਾਹਰ ਆਏ ਔਰ ਇਹੀ ਜਿਹੜਾ ਇਹਨਾਂ ਦਾ ਮਿਸਟਰ ਟੌਮ ਦਾ ਐਨਾਲਿਸਿਸ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਬਰੀਫਿੰਗਸ ਵੀ ਜਿਹੜੀਆਂ ਨੇ ਵਾਈਟ ਹਾਊਸ 'ਚੋਂ ਚੈਸਟ ਥੰਪਿੰਗ ਅਫੇਅਰ ਜ਼ਿਆਦਾ ਬਣ ਗਈਆਂ ਔਰ ਇਹ ਜ਼ਿਆਦਾ ਜਿਹੜਾ ਇੱਕ ਜਿਵੇਂ TV ਸ਼ੋਅ ਹੁੰਦੇ ਨੇ ਇਹ ਇਸ ਵਾਂਗ ਲੱਗੇ ਪਰ ਨਾ ਤਾਂ ਲਿਟਲ ਪ੍ਰੋਗਰੈਸ ਔਨ ਨਿਊਕਲੀਅਰ ਇਸ਼ੂ ਵੀ ਉਹ ਉੱਥੇ ਦਾ ਉੱਥੇ ਹੀ ਖੜਾ ਹੈ ਔਰ ਈਰਾਨ ਕੋਲ ਐਨਰਿਚਡ ਯੂਰੇਨੀਅਮ ਹੈ ਰਾਦਰ ਈਰਾਨ ਹੁਣ ਉਹ ਕਹਿ ਰਿਹਾ ਵੀ ਅਸੀਂ NPT 'ਚੋਂ ਬਾਹਰ ਨਿਕਲ ਨੌਨ ਪ੍ਰੋਲੀਫਰੇਸ਼ਨ ਟ੍ਰੀਟੀ 'ਚੋਂ ਬਾਹਰ ਨਿਕਲ ਸਕਦੇ ਹਾਂ ਫਿਰ ਜਿਹੜਾ ਇਸ ਦਾ ਡੀਗ੍ਰੇਡਿੰਗ ਈਰਾਨਜ਼ ਆਰਸੈਨਲ ਵੀ ਉਹਨਾਂ ਨੂੰ ਅਸੀਂ ਡੀਗ੍ਰੇਡ ਕਰਾਂਗੇ ਮਿਸਾਈਲਸ ਨੂੰ ਡਰੋਨਸ ਨੂੰ ਉਹਦੇ 'ਚ ਵੀ ਕੋਈ ਕਾਮਯਾਬੀ ਨਹੀਂ ਹੋਈ ਰਾਦਰ ਇਸ ਵੇਲੇ ਵੀ ਜਿਹੜੀ ਇੰਟੈਲੀਜੈਂਸ ਰਿਪੋਰਟ ਦਾ ਮੈਂ ਜ਼ਿਕਰ ਕੀਤਾ ਕਿ ਮੋਰ ਦੈਨ ਹਾਫ ਦਾ ਆਰਸੈਨਲ ਜਿਹੜਾ ਇੰਟੈਕਟ ਹੈ ਈਰਾਨ ਦੇ ਕੋਲ ਫਿਰ ਕਾਸਟ ਆਫ ਵਾਰ
ਕਿ ਆਲਮੋਸਟ $2 ਬਿਲੀਅਨ ਐਵਰੀ ਡੇ, ਕਿਉਂਕਿ ਅਮਰੀਕਾ ਨੇ ਟੋਮ ਹਾਕ ਮਿਸਾਈਲਸ ਵੀ ਯੂਜ਼ ਕੀਤੀਆਂ ਔਰ ਜਿਹੜੀਆਂ ਕੈਜੁਅਲਟੀਜ਼ ਨੇ 13 ਡੈਡ ਐਂਡ ਹੰਡਰਡਸ ਵੂਨਡਡ, ਔਰ ਜਿਹੜੀ ਪੋਲੀਟੀਕਲ ਕਾਸਟ ਹੈ ਕਿ ਪ੍ਰੈਜ਼ੀਡੈਂਟ ਟਰੰਪ ਆਪਣੇ ਖੈਮੇ 'ਚ ਅਨਪੋਪੂਲਰ ਹੋ ਰਹੇ ਨੇ, ਅਕਤੂਬਰ ਨਵੰਬਰ 'ਚ ਮਿਡ ਟਰਮ ਪੋਲਸ ਨੇ ਉਹ ਪ੍ਰਭਾਵਿਤ ਹੋਣਗੀਆਂ। ਸੋ ਇਹਦੀ ਪੋਲੀਟੀਕਲ ਕਾਸਟ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਦੇਣੀ ਪੈ ਰਹੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਗਾ ਮੂਵਮੈਂਟ ਦੇ ਪੋਡਕਾਸਟ ਹੋਸਟ ਜਰਨਲਿਸਟ ਟੱਕਰ ਕਾਰਲਸਨ ਵਰਗੇ ਲੋਕ ਉਹ ਵੀ ਡਿਸਐਗਰੀ ਕਰਦੇ ਆ ਇਸ ਖੈਮੇ 'ਚੋਂ ਨਿਕਲ ਗਏ। ਔਰ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਇਰਾਨੀਅਨ ਇਨਫਰਾਸਟਰਕਚਰ ਔਰ ਦੂਸਰਾ ਉਸੇ ਹੀ ਥਾਂ 'ਤੇ ਖੜ੍ਹਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਵੇਂ ਕਾਂਗਰਸ ਵੂਮਨ ਵੀ ਮੈਜੋਰਟੀ ਟੇਲਰ ਨੇ, ਉਹਨਾਂ ਨੇ ਕਿਹਾ ਕਿ ਵੀ ਜਿਹੜੀ ਇੱਕ ਵੱਡੀ ਚੀਅਰ ਲੀਡਰ ਸੀ ਮੈਗਾ ਦੀ, ਉਹ ਕਿਹਾ ਦਿਸ ਇਜ਼ ਨਾਟ ਮੇਕਿੰਗ ਅਮਰੀਕਾ ਗ੍ਰੇਟ ਅਗੇਨ, ਦਿਸ ਇਜ਼ ਈਵਲ। These fractures show few signs of healing within Trump's movement। ਕਿ ਵੀ ਵਿਦਨ ਜਿਹੜੇ ਸੀ ਉਹ ਵੀ ਆ ਕੇ ਵਿਰੋਧ ਖਲੋ ਗਏ। ਫਿਰ ਜਿਹੜਾ ਪਹਿਲਾ ਟੋਮ ਹਾਕ ਮਿਸਾਈਲ ਸਕੂਲ ਦੇ ਉੱਤੇ ਜਾ ਕੇ ਡਿੱਗੀ, ਜਿਸ ਦੇ ਵਿੱਚ 172 ਦੇ ਕਰੀਬ 6 ਤੋਂ 12 ਸਾਲ ਦੀਆਂ ਬੱਚੀਆਂ ਔਰ ਉਹਨਾਂ ਦੇ ਟੀਚਰ ਮਾਰੇ ਗਏ, ਜਿਹਦਾ ਜ਼ਾਹਰ ਹੈ ਜਿਹੜੀ ਟੋਮ ਹਾਕ ਅਮਰੀਕਾ ਦੀ, ਈਵਨ ਅਮਰੀਕਾ ਦੀ ਫੌਜ ਵੀ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇਹਦਾ ਕਹਿਣਾ ਹੈ ਰਿਪੋਰਟਰ ਦਾ ਕਿ ਵੀ ਇਹ ਇੱਕ ਵੱਡਾ ਕਲੰਕ ਹੈ। ਉਹਨੇ ਕਿਹਾ ਵੀ ਇਸ ਸਾਰੇ ਦੇ ਚੱਲਦੇ ਆ ਈਵਨ ਅਮਰੀਕਾ ਦੇ ਖੈਮਿਆਂ ਦੇ ਵਿੱਚ 5ਵੀਂ ਅਮੈਂਡਮੈਂਟ ਨੂੰ ਇਨਵੋਕ ਕਰਨ ਦੀ ਗੱਲ ਹੋਈ, ਜਿਸ 5ਵੀਂ ਅਮੈਂਡਮੈਂਟ ਦਾ ਹਿੱਸਾ ਹੁੰਦਾ ਕਿ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਦਿਮਾਗੀ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹੈ, ਠੀਕ ਫੈਸਲੇ ਨਹੀਂ ਲੈ ਰਿਹਾ, ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਟੇਕ ਓਵਰ ਕਰੇ ਔਰ ਉਹਦੀ ਇੰਪੀਚਮੈਂਟ ਹੋਏ। ਫਿਰ ਉਹਨੇ ਕਿਹਾ ਵੀ ਇਹ ਸਾਰੇ ਜਿਹੜਾ ਅਮਰੀਕਾ ਨੂੰ ਹੋਰ ਨੁਕਸਾਨ ਹੋਇਆ ਨੈਟੋ ਐਲਾਈ, ਕਿ ਵੀ ਨੈਟੋ ਜਿਹੜੀ ਬਣਾਈ ਅਮਰੀਕਾ ਨੇ ਸੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਵੀ ਨੈਟੋ ਨੇ ਵੀ ਕੋਆਪਰੇਟ ਕਰਨ ਤੋਂ ਨਾ ਕਰ ਦਿੱਤੀ। ਸਪੇਨ ਨੇ ਤਾਂ ਕਿਹਾ ਵੀ ਸਾਡਾ 에ਅਰ ਸਪੇਸ ਵੀ ਨਹੀਂ ਯੂਜ਼ ਕਰ ਸਕਦੇ, ਔਰ ਇਹੀ ਸਟੈਂਡ ਹਾਲਾਂ ਬ੍ਰਿਟਨ ਔਰ ਫਰਾਂਸ ਨੇ ਵੀ ਕੁੜਿੱਤਣ ਵਾਲਾ ਸਟੈਂਡ ਲਿਆ। ਸੋ ਇਹ ਸਾਰਾ ਜਿਹੜਾ ਇਸ ਐਨਾਲਿਸਿਸ 'ਚੋਂ ਅਸੀਂ ਇਹੀ ਦੇਖਦੇ ਕਿ ਕੋਈ ਵੀ ਜਿਹੜਾ ਵਾਰ ਆਬਜੈਕਟਿਵ ਹੈ ਉਹ ਪੂਰਾ ਤਾਂ ਕੀ ਹੋਣਾ ਸੀ ਇਸ ਦਾ। ਹਾਂ, ਇਜ਼ਰਾਈਲ ਉਸ ਨੂੰ ਤਬਾਹੀ ਤਾਂ ਉਹਦੀ ਹੋਈ, ਉਹਨਾਂ ਨੇ ਬਲੌਕ ਕੀਤਾ ਹੋਇਆ ਵੀ ਉੱਥੋਂ ਕੋਈ ਖਬਰਾਂ ਨਹੀਂ ਨਿਕਲਦੀਆਂ, ਪਰ ਉਹ ਇਸ ਬਹਾਨੇ ਨਾਲ ਲੈਬਨਾਨ ਦਾ ਇਲਾਕਾ ਵੀ ਦੱਬਣ ਨੂੰ ਹੈ। ਔਰ ਉਹਦਾ ਅੱਜ ਵੀ ਇਹੀ ਜ਼ੋਰ ਲੱਗਾ ਹੋਇਆ ਵੀ ਜੰਗ ਨਾ ਰੁਕੇ, ਅਮਰੀਕਾ ਦਾ ਭਾਵੇਂ ਕੱਖ ਰੁਲ ਜਾਣ, ਉਸ ਦੀ ਜਿਹੜੀ ਇੱਕ ਬਣਿਆ ਹੋਇਆ ਔਸ ਸੀ ਉਹ ਟੁੱਟ ਰਿਹਾ। ਲੇਕਿਨ ਅਮਰੀਕਾ ਦੇ ਐਂਗਲ ਤੋਂ ਤੁਸੀਂ ਕਿਸੇ ਐਂਗਲ ਤੋਂ ਵੀ ਦੇਖੋ ਜਿਹੜਾ ਉਹ ਕੋਈ ਵੀ ਆਬਜੈਕਟਿਵ ਤਾਂ ਕੀ ਹਾਸਲ ਹੋਣਾ ਸੀ, ਰਾਦਰ ਜਿਹੜੀ ਅਮਰੀਕਾ ਦਾ ਔ ਹੈ ਉਸ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ। ਜੀ ਰਾਜਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।